ਤੁਹਾਡਾ ਤੋਹਫਾ ਜੇ ਜਨਾਬੇ ਵਾਲੀ। ਥੈਂਕ ਯੂ ਜੀ। ਆਗਾ ਤਾਹਰ ਭਾਈ ਨੇ ਦਿੱਤਾ ਜੀ, ਮਾਸ਼ਾਅੱਲਾ। ਆਗਾ ਸਾਹਿਬ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ। ਬੜਾ ਅੱਛਾ ਤੁਹਾਨੂੰ ਗਿਫਟ ਹੈਗਾ। ਬਾਕੀ ਮੈਂ ਤੁਹਾਨੂੰ ਤੁਹਾਡੀ ਵੀਡੀਓ 'ਚ ਵੀ ਕਿਹਾ ਕਿ ਤੁਸੀਂ ਥੋੜਾ ਜਿਹਾ ਨਾ ਉਹਨੂੰ ਆਪਣਾ ਤਕੜਾ ਕਰ ਲਓਗੇ ਨਾ। ਤੁਸੀਂ ਰੱਖਿਆ ਵਾ, ਤੁਹਾਡੇ ਤੋਂ ਇਲਾਵਾ ਖੋਲਣਾ ਵੀ ਕਿਸੇ ਨੇ ਨਹੀਂ। ਤੁਸੀਂ ਹੁਣ ਮਤਲਬ ਭਾਈ ਨੂੰ ਕਹਿ ਦਿੰਦੇ, ਇਹਨੇ ਕਹਿਣਾ ਨਹੀਂ ਜੀ ਮੈਂ ਨਹੀਂ ਖੋਲ ਸਕਦਾ। ਉਹਨਾਂ ਗਿਫਟ ਸਾਨੂੰ ਅਜੇ ਕੀਤਾ, ਉਹ ਹਾਲੇ ਤੁਹਾਨੂੰ ਵਿਖਾਣਾ ਸੀ ਵੀ ਕੀ ਗਿਫਟ ਆਇਆ। ਆ ਲੋ ਜੀ, ਸਗੀਰ ਭਾਈ ਸਾਡੇ ਕੋਲ ਆਏ ਸੀਗੇ ਆਪਣਾ ਗਿਫਟ ਲੈਣ ਵਾਸਤੇ। ਠੀਕ ਹੈ, ਮੈਂ ਕਿਹਾ ਥੋੜਾ ਜਿਹਾ ਕਲਿੱਪ ਮੈਂ ਵੀ ਅਟੈਚ ਕਰਦਾ। ਠੀਕ ਹੈ ਜੀ, ਸਗੀਰ ਭਾਈ ਤੁਹਾਨੂੰ ਚੈੱਕ ਕਰਾਣੇ ਆ। ਠੀਕ ਹੈ, ਤੇ ਬੜਾ ਅੱਛਾ ਤੁਹਾਨੂੰ ਗਿਫਟ ਹੈਗਾ। ਬਾਕੀ ਮੈਂ ਤੁਹਾਨੂੰ ਤੁਹਾਡੀ ਵੀਡੀਓ 'ਚ ਵੀ ਕਿਹਾ ਕਿ ਤੁਸੀਂ ਥੋੜਾ ਜਿਹਾ ਨਾ ਉਹਨੂੰ ਆਪਣਾ ਤਕੜਾ ਕਰ ਲਓਗੇ ਨਾ, ਜ਼ਰੂਰ ਫਿਰ ਅਸੀਂ ਇਨਸ਼ਾਅੱਲਾ ਚੱਕਰ ਲਾ ਕੇ ਤੁਹਾਡੇ ਕੋਲ ਨਾ ਤੁਹਾਨੂੰ ਦੇ ਨਾਲ ਫੀਮੇਲ, ਤੁਸੀਂ ਮੇਰੇ ਡੇਰੇ ਤੇ ਆਣਾ, ਇਨਸ਼ਾਅੱਲਾ ਤੁਹਾਨੂੰ ਫੀਮੇਲ ਦੇ ਨਾਲ ਹੀ ਗਿਫਟ ਦਵਾਂਗਾ। ਫੀਮੇਲ ਮੇਰੇ ਕੋਲ ਰਾਤੀ ਟ੍ਰਿਪਲ ਕੋਟ ਆਈ ਹੈ, ਮੈਂ ਆਪਣੇ ਵੱਲੋਂ ਆਂਦਾ ਪਿਆ ਟ੍ਰਿਪਲ ਕੋਟ ਹੈ ਉਹਦੀ ਜਰਮਨ ਸ਼ੈਫਰਡ ਜੀ। ਸਹੀ ਹੈ ਉਹ ਤੁਹਾਨੂੰ ਵਿਖਾਵਾਂਗਾ ਉਹਦਾ ਜੀ ਇਨਸ਼ਾਅੱਲਾ ਤਾਲਾ। ਮੈਂ ਚੱਕਰ ਲਾਵਾਂਗਾ ਤੁਹਾਡੇ ਕੋਲ। ਤੇ ਦੂਸਰਾ ਹੈ ਕਿ ਆਪਣਾ ਨਾ ਤੁਹਾਨੂੰ ਗੁਲਟੇਰ ਨਸਲ ਦੀ ਗਿਫਟ ਦਵਾਂਗਾ ਤਾਂ ਕਿ ਤੁਹਾਡਾ ਜੋੜਾ ਬਣ ਜਾਵੇ। ਉਸ ਤੋਂ ਇਲਾਵਾ ਸਗੀਰ ਭਾਈ ਦੇ ਕਹਿੰਦੇ ਮੈਂ ਮਾਸ਼ਾਅੱਲਾ ਬੜਾ ਸੋਹਣਾ ਡੇਰਾ ਬਣਾਇਆ ਤੇ ਆਸਾ ਜਾਨਵਰ ਵਧਾਣੇ। ਮੈਂ ਕਿਹਾ ਜੀ ਸਗੀਰ ਭਾਈ ਬਾਕੀ ਜਾਵਾਂ ਦਾ ਕੋਈ ਨਹੀਂ ਪਤਾ, ਕੁੱਤਾ ਤੁਸੀਂ ਕਿਸੇ ਕਿਸਮ ਦਾ ਵੀ ਰੱਖਣਾ ਹੋਵੇ ਤੇ ਅਸੀਂ ਜਨਾਬ ਉਹ ਤਾਬੇਦਾਰ ਆ, ਤੁਹਾਨੂੰ ਕੁੱਤਾ ਲੱਭ ਕੇ ਦੇ ਸਕਦੇ ਹਾਂ। ਠੀਕ ਹੈ, ਯਕੀਨ ਕਰੋ ਡੇਰਾ ਬਣਾਇਆ ਔਰ ਮੈਨੂੰ ਕੋਈ ਸ਼ੈ ਮੁੱਲ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਕੋੜੀ ਆ ਗਈ ਹੈ ਤਲਾ ਭਾਈ ਮਾਸ਼ਾਅੱਲਾ। ਠੀਕ ਹੈ, ਠੀਕ ਹੈ। ਇਹ ਤਾਰ ਭਾਈ ਮਾਸ਼ਾਅੱਲਾ ਗੁਲਟੇਰ ਦਾ ਬੱਚਾ ਦੇ ਛੱਡਿਆ ਸਾਡੇ ਭਾਈ ਨੇ। ਅਲੀ ਰਜ਼ਾ ਚਕਵਾਲ ਤੋਂ ਉਹਨਾਂ ਬਹੁਤ ਖੂਬਸੂਰਤ ਸਾਨੂੰ ਕੁੱਤੀ ਗਿਫਟ ਕੀਤੀ ਹੈ, ਜਰਮਨ ਸ਼ੈਫਰਡ। ਬਤਖਾਂ ਆ ਰਹੀਆਂ ਉਹ, ਮਤਲਬ ਮੈਂ ਤੇ ਹੈਰਾਨ ਹੋ ਗਿਆ ਵੀ ਮੇਰੇ ਕੋਲ ਤਾਂ ਇੰਨੀਆਂ ਚੀਜ਼ਾਂ ਸਮਝੀਆਂ ਨਹੀਂ ਜਾਣੀਆਂ ਜਿਹਨੇ। ਅੱਲਾ ਦੇ ਇਨਸ਼ਾਅੱਲਾ ਤੁਸੀਂ ਦੇਖੋ ਸੰਭਾਲ ਲੈਣਗੇ। ਇਨਸ਼ਾਅੱਲਾ ਹੁਣ ਕਰਾਂਗੇ ਡੇਰਾ ਵਸੀ ਕਰਾਂਗੇ, ਜਾਨਵਰ ਹਰ ਕਿਸਮ ਦੇ ਰੱਖਾਂਗੇ ਔਰ ਆਰਗੈਨਿਕ ਫਾਰਮ ਬਣਾਵਾਂਗੇ। ਅਸੀਂ ਚੀਜ਼ਾਂ ਵੀ ਲੋਕਾਂ ਨੂੰ ਪ੍ਰੋਵਾਈਡ ਕਰਾਂਗੇ ਜਿਹਦੇ ਵਿੱਚ ਗੁੜ ਹੋ ਗਿਆ, ਘੋੜਿਆਂ ਦਾ ਮਸਾਲਾ ਹੋ ਗਿਆ, ਮਤਲਬ ਆਰਗੈਨਿਕ ਚੀਜ਼ਾਂ ਜਿਹੜੀਆਂ ਉਹ ਇਨਸ਼ਾਅੱਲਾ ਉੱਥੇ ਮਾਸ਼ਾਅੱਲਾ ਜ਼ਬਰਦਸਤ। ਬਾਕੀ ਅੱਲਾਹ ਪਾਕ ਜਨਾਬ ਤਾਲਾ ਸਾਡੇ ਜਾਨਵਰਾਂ ਤੰਦਰੁਸਤੀ ਦੇਵੇ। ਸਾਡੀ ਤੇ ਦੁਆ ਜੀ, ਬੰਦਾ ਬੜੇ ਸ਼ੌਕ ਨਾਲ ਭੇਜਦਾ, ਬੜੇ ਸ਼ੌਕ ਨਾਲ ਬੰਦਾ ਸਾਹਮਣਾ ਆਇਆ। ਇਤਨੀ ਇਸ ਮੁਹੱਬਤ ਦਾ ਕੋਈ ਨਿਮਲ ਬਦਲ ਕੋਈ ਨਹੀਂ ਹੁੰਦਾ, ਇਹਨੂੰ ਤੋਲਿਆ ਨਹੀਂ ਜਾ ਸਕਦਾ ਤੇ ਕੋਈ ਸ਼ੱਕ ਨਹੀਂ ਹੈ। ਠੀਕ ਹੈ ਨਾ ਕਿ ਇੱਕ ਬੰਦਾ ਇੰਨੀ ਚਾਹ ਦੇ ਨਾਲ ਕੋਈ ਸ਼ੈ ਦਿੰਦਾ, ਭਾਵੇਂ ਉਹ 1 ਰੁਪਈਏ ਦੀ ਕਿਉਂ ਨਹੀਂ, ਕੋਈ ਸ਼ੱਕ ਨਹੀਂ, ਉਹਦਾ ਕੋਈ ਤੋਲ ਨਹੀਂ ਹੈ। ਬਿਲਕੁਲ ਜ਼ਬਰਦਸਤ। ਤੇ ਬਾਕੀ ਜਾਨਵਰ ਵੀ ਬੰਨੇ ਆ ਬਾਹਰ ਤੇ ਮੈਂ ਇਹਨਾਂ ਨੂੰ ਵੀ ਸ਼ੌਕ ਕਰਵਾਇਆ ਜਨਾਬ ਭਾਈ ਹੁਣਾਂ ਨੇ ਵੀ ਜਨਾਬ ਵਾਲੀ। ਹਾਂਜੀ अस्सलाम वालेकुम जी। वालेकुम सलाम। हाँ जी, जानवर देखे जो कोई शौक पसंद आया साਡਾ? जी वाह, क्या बात है जी। शौक क्योंकि ਤੁਸੀਂ ਸਾਰਾ ਦਿਨ ਘੋੜੇ ਦੇਖਦੇ ਆ ਨਾ। ਸ਼ੌਕ ਤਾਂ ਤੁਸੀਂ ਇਕੱਠਾ ਕੀਤਾ, ਘੋੜੇ ਵੀ ਵੇਖਦੇ ਆ ਜੀ, ਨਾਲ ਲੋਕਾਂ ਦੇ ਸ਼ੌਕ ਵੀ ਵੇਖਦੇ ਆ ਕਿ ਕਿਸ ਤਰ੍ਹਾਂ ਕਿਸ ਲੈਵਲ ਦੇ, ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਉਹ ਵੇਖਦੇ ਆ ਸ਼ੌਕ। ਔਰ ਕੀ ਬਾਤ ਹੈ ਜੀ। ਇੱਕ ਪੰਜਾਬ ਦੀ ਸਕਾਵਤ ਆ ਜੀ। ਦੇਖੋ ਬੁੱਲੀ ਵੀ ਹੈਗੇ ਸੀ ਕਿ ਮੇਰੇ ਕੋਲ, ਤੇ ਉਹ ਮੈਂ ਤਕਰੀਬਨ ਰੋਜ਼ਿਆਂ ਦੇ ਵਿੱਚ ਹੀ ਦੇ ਦਿੱਤੇ ਨੇ। ਅੱਛਾ ਜੀ। ਆ ਮੇਰੇ ਕੋਲ ਜੋੜਾ ਸੀਗਾ ਮੇਲ ਫੀਮੇਲ, ਉਹ ਮੈਂ ਦੇਤੇ। ਉਹ ਮੇਰਾ ਸ਼ੌਕ ਦੇ ਵਿੱਚ ਕਹ ਲੋ ਕਿ ਇਨਵੋਲਵਮੈਂਟ ਸੀ ਕਿ ਸੰਭਾਲਣੇ ਮੇਰੇ ਲਈ ਮੁਸ਼ਕਿਲ ਸੀ। ਨਹੀਂ ਉਹ ਤੁਹਾਡੇ ਕੋਲੋਂ ਮਾਸ਼ਾਅੱਲਾ ਮੈਨੂੰ ਨਜ਼ਰ ਆਂਦਾ ਪਿਆ ਵੀ ਹਰ ਟਾਈਪ ਦਾ ਕੁੱਤਾ ਜਿਹੜਾ ਨਾ ਉਹ ਮੌਜੂਦ ਹੈ ਗੁਲਟੇਰ ਦੇ ਵਿੱਚ। ਹਾਂਜੀ ਵੈਰਾਈਟੀ ਜਿਹੜੀ ਹਰ ਤਰ੍ਹਾਂ ਦੀ ਹੈ। ਹਾਂਜੀ, ਜ਼ਿਆਦਾ ਸ਼ੌਕ ਗੁਲਟਰੀਏ ਦਾ ਹੀ ਹੈ, ਮਗਰ ਇੱਕ ਜਾਨਵਰ ਲੈ ਲਈਦੇ ਆ ਜਿਹੜਾ ਵੀ ਪਸੰਦ ਆਵੇ, ਜਿਹੜਾ ਕੋਈ ਚੰਗਾ ਲੱਗੇ। ਜਿੱਦਾਂ ਪਿਟਬੁਲ ਤੁਸੀਂ ਦੇਖਿਆ, ਹਾਂਜੀ, ਮਗਰ ਉਹ ਡਿਫਰੈਂਟ ਚੀਜ਼ ਹੈ ਇਹਦੇ ਨਾਲੋਂ। ਮਗਰ ਉਹ ਅਸੀਂ ਕਿ ਚਲੋ ਦਿਲ ਲੱਗਾ ਲੈ ਲਿਆ। ਹਾਂਜੀ, ਬੜਾ ਮਤਲਬ ਮੈਨੂੰ ਤੇ ਬੜਾ ਅੱਛਾ ਜਿਹੜਾ ਨਾ ਉਹ ਲੱਗਿਆ ਕਿ ਤੁਹਾਡੇ, ਔਰ ਫਿਰ ਤੁਹਾਡਾ ਸੈਟਅਪ ਬੜਾ ਅੱਛਾ ਹੈ ਜਿਹੜਾ ਤੁਸੀਂ ਅੰਦਰ ਮਤਲਬ ਖਾਸ ਤੌਰ ਤੇ ਕੇਜ ਬਣਾਏ ਹੋਏ ਜਿਹੜੇ ਕੇਜਸ ਬਣਾਏ ਹੋਏ ਨੇ, ਉਹ ਇੱਕ ਅੱਛਾ ਆਈਡੀਆ ਹੈ। ਸਗੀਰ ਭਾਈ ਉਹ ਭਲਾ ਕਾਤੇ ਬਣਾਏ ਹੋਏ ਮੈਂ? ਉਹ ਤੁਸੀਂ ਗੌਰ ਨਹੀਂ ਕੀਤਾ ਹੋਣਾ, ਅਸੀਂ ਨਾ ਡੰਗਰ ਰੱਖੇ ਹੋਏ ਸੀਗੇ ਪਹਿਲੇ। ਇਹ ਸਾਰੀ ਡੰਗਰਾਂ ਵਾਲੀ ਖੁਰਲੀ ਹੈ। ਆਓ ਮੈਂ ਵੇਂਦਾ ਪਿਆ ਬਰਾਮਦਾ ਤੁਹਾਡਾ ਸਾਰਾ ਖੁਰਲੀਆਂ ਦਾ। ਉਰੇ ਖੁਰਲੀਆਂ ਬਣੀਆਂ ਜੇ ਨਾ, ਬੈਕ ਸਾਈਡ ਤੇ ਭਾਈ ਨੇ ਗੌਰ ਕੀਤਾ। ਇਹਨੇ ਜਿਹੜੇ ਕਮਰੇ ਬਣੇ ਨਾ ਪਿੱਛੇ ਇਹਨਾਂ ਦੇ, ਉਹ ਇੱਕ ਦਿਨ ਮੈਂ ਦੇਖਿਆ ਕਿ ਨਾ ਕੁੱਤੀ ਵੜ ਕੇ ਨਾ ਖੁੱਲੀ ਦੇ ਵਿੱਚ ਬੈਠੀ। ਅੱਛਾ। ਤੇ ਉੱਥੋਂ ਮੈਨੂੰ ਆਈਡੀਆ ਹੈ ਕਿ ਮੈਂ ਕਿਹਾ ਬੜੀ ਕੰਫਰਟੇਬਲ ਹੋ ਕੇ ਬੜੇ ਆਰਾਮ ਨਾਲ ਬੈਠੀ। ਖੁੱਲੀ 2.5 ਫੁੱਟ ਚੌੜਾਈ ਹੈਗੀ ਹੈ। ਮੈਂ ਖੁੱਲੀ ਦੇ ਉੱਪਰ ਕਮਰੇ ਬਣਾਤੇ, ਅੱਗੇ 8 ਫੁੱਟ ਦਾ ਸੇਨ ਬਣਵਾਤਾ। ਹੁਣ ਵੇਲੋ ਰਾਤ ਸਾਰੀ ਬਾਰਿਸ਼ ਪੈਂਦੀ ਰਹੀ, ਬਾਹਰ ਸਾਰੇ ਚਿੱਕੜ ਹੋਇਆ ਵਾ, ਮਗਰ ਇਹ ਕਿ ਇਹਨਾਂ ਦੇ ਕੇਜ ਸਾਫ਼ ਆ, ਬਾਰਿਸ਼ ਪਈ ਅੰਦਰ ਵੜ ਕੇ ਬਹਿ ਗਏ। ਤੁਸੀਂ ਵੀ ਕੁਝ ਵੀ ਕਰਨਾ ਜੇ ਨਾ, ਇਹਨਾਂ ਦਾ ਖਾਸ ਕਰਕੇ ਸੈਟਅਪ ਇੰਜ ਦਾ ਬਣਾਉਣਾ ਵਾ ਤਾਂ ਕਿ ਗਰਮੀ ਹੋਵੇ ਸਰਦੀ ਹੋਵੇ ਨਾ, ਤੁਸੀਂ ਬਾਹਰ ਵੀ ਹੋਵੋ ਤੁਹਾਨੂੰ ਇਹ ਨਾ ਟੈਨਸ਼ਨ ਹੋਵੇ ਕਿ ਬਾਰਿਸ਼ ਭੇਜ ਜਾਣਗੇ ਜਾਂ ਠੰਡ ਚ ਹੋਣ, ਆਪਣੀ ਮਰਜ਼ੀ ਨਾਲ ਅੰਦਰ ਬਾਹਰ ਆਣ ਜਾ ਸਕਣ। ਨਹੀਂ ਬੜਾ ਅੱਛਾ ਮੈਨੂੰ ਆਈਡੀਆ ਲੱਗਿਆ ਅੰਦਰ। ਮਤਲਬ ਤੁਸੀਂ ਦਰਖਤ ਥੱਲੇ ਬੰਨਿਆ ਨਾ ਉਹਨੂੰ, ਤੁਸੀਂ ਹੁਣ ਬਾਹਰ ਅੱਜ ਕੱਲ ਤੁਹਾਨੂੰ ਪਤਾ ਬਾਰਿਸ਼ ਪਈ, ਕੱਲ ਵੀ ਇੱਥੇ ਐਣ ਪਈ ਹੈ, ਬਰਫ਼ ਪਈ ਆ, ਉਹ ਜਾਨਵਰਾਂ ਵਾਸਤੇ ਹਰ ਕਿਸੇ ਨੁਕਸਾਨ ਆ। ਤੁਹਾਨੂੰ ਇਹ ਟੈਨਸ਼ਨ ਹੈ ਕਿ ਕੁੱਤਾ ਇੱਕ ਐਸੀ ਚੀਜ਼ ਆ, ਇਹਨੂੰ ਜੇ ਤੁਸੀਂ ਰੱਖਿਆ ਵਾ ਤੁਹਾਡੇ ਤੋਂ ਇਲਾਵਾ ਖੋਲਣਾ ਵੀ ਕਿਸੇ ਨੇ ਨਹੀਂ। ਤੁਸੀਂ ਹੁਣ ਮਤਲਬ ਭਾਈ ਨੂੰ ਕਹਿ ਦਿੰਦੇ, ਇਹਨੇ ਕਹਿਣਾ ਨਹੀਂ ਜੀ ਮੈਂ ਨਹੀਂ ਖੋਲ ਸਕਦਾ। ਠੀਕ ਹੈ, ਉਹ ਤੁਸੀਂ ਇਹਨਾਂ ਸਿਸਟਮ ਹੀ ਇੰਜ ਦਾ ਕਰਿਓ ਕਿ ਅੰਦਰ ਬਾਹਰ ਆਪਣੀ ਮਰਜ਼ੀ ਨਾਲ ਆ ਜਾਣ, ਤਾਂ ਟੈਨਸ਼ਨ ਨਾ ਪਾ ਦਿੱਤੀ ਜਾਏ। ਹਾਂਜੀ, ਫੀਡ ਪਾ ਦਿੱਤੀ ਜੇ। ਹੁਣ ਤੇ ਦਰਵਾਜ਼ੇ ਬਣ ਜਾਂਦੇ ਜਿਹੜੇ ਥੱਲੋਂ ਘੁੰਮ ਕੇ ਜਿੱਦਾਂ ਮੁਰਗਿਆਂ ਦੇ ਹੁੰਦੇ ਆ, ਉਹ ਤੁਸੀਂ ਹੁਣ ਇੱਕ ਤਿਆਰ ਕਰਨੇ ਆ। ਤੁਸੀਂ ਇਹ ਚੀਜ਼ ਪਹਿਲੇ ਬਣਾ ਲਿਓ ਕਿ ਕੋਈ ਵੀ ਬੱਚੇ ਨੇ ਵੀ ਕਿਸੇ ਨੂੰ ਕਹੋ ਤੇ ਉਹਨੂੰ ਫੀਡ ਪਾ ਦੇ, ਤੁਹਾਨੂੰ ਟੈਨਸ਼ਨ ਨਾ ਹੋਵੇ। ਬਿਲਕੁਲ ਇਹ ਅੱਛਾ ਆਈਡੀਆ ਹੈ। ਕਿਉਂਕਿ ਤੁਸੀਂ ਲਓ ਜੀ ਸਗੀਰ ਭਾਈ, ਇਹ ਤੁਹਾਡਾ ਤੋਹਫਾ ਜੇ ਜਨਾਬ ਵਾਲੀ। ਥੈਂਕ ਯੂ ਜੀ। ਆਗਾ ਤਾਹਰ ਭਾਈ ਨੇ ਦਿੱਤਾ ਜੀ, ਮਾਸ਼ਾਅੱਲਾ। ਆਗਾ ਸਾਹਿਬ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ ਵੀ ਸ਼ੁਕਰੀਆ ਕਿ ਨੇੜੇ ਹੀ ਸਾਡਾ ਸ਼ੌਕ ਪੂਰਾ ਕਰਾ ਛੱਡਿਆ ਜੀ। ਹਾਲਾਂਕਿ ਨੇੜੇ ਆ ਫਿਰ ਵੀ 2-3 ਦਿਨ ਸਾਨੂੰ ਲੱਗ ਗਏ ਆਉਂਦੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਹੈਗੀ। ਤੇ ਬਾਕੀ ਜਨਾਬ ਤੁਹਾਡੀ ਇਮਾਨਤ ਪਈ ਸੀਗੀ
ਹੁਣ ਤੁਸੀਂ ਵੀ ਕਦੀ ਇੱਥੇ ਹੋ ਤੇ ਅੱਜ ਇੱਥੇ, ਅੱਜ ਵੀ ਤੁਹਾਨੂੰ ਮੈਂ ਕਿਹਾ ਤੁਸੀਂ ਬੱਚਾ ਛੱਡ ਕੇ ਤੇ ਹੁਣ ਫਿਰ ਨੂਰਪੁਰ ਥਲ ਜਾਣਾ ਜੀ। ਨੂਰਪੁਰ ਥਲ ਜਾਣਾ, ਰਾਤ ਚਕਵਾਲ ਸੀ, ਹੁਣ ਨੂਰਪੁਰ ਥਲ ਹਾਂ ਤੇ ਬੜਾ ਸਫ਼ਰ ਹੈਗਾ ਤੁਹਾਡਾ ਵੀ। ਮੈਂ ਤੇ ਕਹਿੰਦੇ ਨੇ ਮੈਂ ਪਹੁੰਚਾਇਆ ਦਾ ਕੋਈ ਮਸਲਾ, ਤੁਸੀਂ ਜ਼ਿਆਦਾ ਆਏ ਸਾਨੂੰ ਤੁਸੀਂ ਕੁੱਤੀ ਲੈ ਕੇ ਆਣੀ ਹੈ ਫਿਰ। ਅਸੀਂ ਇਨਸ਼ਾਅੱਲਾ ਤੁਹਾਨੂੰ ਫੀਮੇਲ ਪਹੁੰਚਾਵਾਂ, ਥੋੜਾ ਤਗੜਾ ਕਰ ਲੈਣਾ ਕਿ ਤੁਹਾਨੂੰ ਇੰਨਾ ਹੋ ਜਾਵੇ ਕਿ ਤੁਹਾਡੇ ਵਾਸਤੇ ਨਾ ਸੰਭਾਲਣਾ ਸੌਖਾ ਹੋ ਜਾਵੇ। ਹੁਣ ਮਿਸਾਲ ਮੈਂ ਤੁਹਾਨੂੰ ਇੰਨੇ 2 ਬੱਚੇ ਦੇ ਦਵਾਂ ਨਾ, ਔਖਾ ਉਹ ਪਾਲਣ ਦਾ ਹਾਲ ਹੈ। ਉਸ ਪਾਸੇ ਜਾਂਦੇ ਹੀ ਨਹੀਂ ਪਹਿਲਾਂ। ਹੁਣ ਮੈਂ ਉਹ ਤੁਸੀਂ ਰੈੱਡ ਬੱਚੇ ਦੇਖੇ ਨਾ ਜਿਹੜੇ ਮੈਂ ਏਡੇ ਭਾਲੇ ਛੋਟੇ ਛੋਟੇ ਜਿਹੜੇ ਕੇਜ ਦੇ ਵਿੱਚ, ਉਹ ਕੀ ਆ ਮੈਂ ਲਹਿਦਾ ਖੁਰਾਕ ਖਿਲਾਉਣਾ। ਜੇ ਮੈਂ ਸਾਰਿਆਂ ਨੂੰ ਪਾਉਣੀ ਐਂਡ ਦਿਨਾਂ ਨੂੰ ਪਾ ਕੇ ਇਹਨਾਂ ਦੇ ਕੋਲ ਬਹਿਣਾ ਆ। ਇੱਕ ਨੇ ਜ਼ਿਆਦਾ ਖਾ ਲਈ, ਇੱਕ ਨੇ ਘੱਟ ਖਾ ਲਈ, ਉਹਦੀ ਗਰੋਥ ਵੀ ਘਟ ਜਾਣੀ ਹੈ। ਉਹ ਦਿਲ ਕਰੇ ਬਿਮਾਰ ਹੋ ਜੇ ਘੱਟ ਖਾਣ ਨਾਲ, ਉਹ ਬਿਮਾਰ ਹੋ ਜਾਏ ਜ਼ਿਆਦਾ ਖਾਣ ਨਾਲ। ਤੇ ਕੋਈ ਵੀ ਚੀਜ਼ ਦੀ ਜ਼ਿਆਦਤੀ ਨਹੀਂ ਚੰਗੀ ਹੁੰਦੀ ਹੈਗੀ। ਤੁਸੀਂ ਇਹਦੀ ਸੇਵਾ ਕਰੋ, ਥੋੜਾ ਜਿਹਾ ਇਹਨੂੰ ਪਾਲੋ ਤੇ ਇਨਸ਼ਾਅੱਲਾ ਕਿ ਤੁਹਾਨੂੰ ਫਿਰ ਇਹਦੇ ਨਾਲ ਦੀ ਇੱਕ ਜਿਹੜੀ ਫੀਮੇਲ ਹੈਗੀ ਨਾ ਸੋਹਣੀ ਜੀ ਜਨਾਬੇ ਵਾਲੀ, ਉਹ ਮੈਂ ਤੁਹਾਨੂੰ ਉਹ ਤੋੜ ਪਹੁੰਚਾਇਆ ਮੈਂ। ਅੱਲਾ ਖੈਰ ਕਰੇ, ਠੀਕ ਹੈ ਜੀ। ਸ਼ੁਕਰੀਆ ਜੀ, ਥੈਂਕ ਯੂ। ਲੋ ਜੀ ਵੀਰੋ, ਇਹ ਵੀ ਜੋੜਾ ਜਿਹੜਾ ਵਾ ਇਹ ਵੀ ਸੇਲ ਹੋਇਆ ਵਾ, ਠੀਕ ਹੈ। ਇੱਕ ਬੱਚਾ ਤੇ ਸਕੀਰ ਭਾਈ ਹੁਣੀ ਲੈ ਗਏ ਆ, ਇਹ ਇਹਨਾਂ ਨੂੰ ਡੌਗ ਫੂਡ ਪਾਈ ਹੈ। ਹੁਣ ਆਹ ਵਿਕਾਸ ਭਾਈ ਦਾ ਬੱਚਾ ਜਿਹੜਾ, ਠੀਕ ਹੈ, ਇਹ ਵੀ ਰਹਿ ਗਿਆ 2 ਹਫ਼ਤੇ ਦੇ, ਉਹਨਾਂ ਨੇ ਆ ਜਾਣਾ ਲੈ ਜਾਣਾ ਬੱਚਾ ਵੀ। ਇਹ ਛੋਟੀ ਜਿਹੜੀ ਫੀਮੇਲ ਹੈਗੀ ਹੈ, ਇਹ ਵੀ ਜਨਾਬ ਯਾਰ ਫੀਮੇਲ ਜਿਹੜੀ ਹੈ ਇਹ ਵੀ ਸੇਲ ਹੋ ਗਈ। ਉਹ ਲੁੰਡੀਆਂ 2 ਫੀਮੇਲਾਂ ਰਹਿੰਦੀਆਂ ਨੇ, ਉਹਨਾਂ ਦਾ ਹੀ ਮੈਂ ਤੁਹਾਨੂੰ ਸ਼ੌਕ ਕਰਵਾ ਦਿੰਦਾ। ਮਗਰ ਇੱਕ ਬੱਚੇ ਜ਼ਰਾ ਮੈਂ ਕਿਹਾ ਕੱਲ ਦੀ ਬਾਰਿਸ਼ ਲੱਗੀ ਰਹੀ ਹੈ, ਹਟ ਜਾ, ਬਾਰਿਸ਼ ਲੱਗੀ ਰਹੀ ਹੈ ਤੇ ਬਾਰਿਸ਼ ਦਾ ਕਰਕੇ ਨਾ ਇਸ ਕਰਕੇ ਆਪਣਾ ਜਿਹੜਾ ਜਾਨਵਰ ਬਾਹਰ ਹੀ ਨਹੀਂ ਕੱਢੇ। ਅੱਜ ਧੁੱਪ ਲੱਗੀ, ਅੱਜ ਬਾਹਰ ਕੱਢੇ ਆ। ਆ ਦੇਖੋ ਲੱਗੇ ਖਾਣ। ਆ ਚੈੱਕ ਕਰੋ ਜੀ, ਆ 2 ਫੀਮੇਲਾਂ ਰਹਿ ਗਈਆਂ, ਠੀਕ ਹੈ। ਅੱਜ ਸਵੇਰ ਦੀ ਵੀਡੀਓ ਹੋ ਗਈ ਮੇਰੀ। ਆ 2 ਫੀਮੇਲਾਂ, ਆ ਲੁੰਡੀ ਹੈ, ਆ ਲੁੰਡੀ ਹੈ ਤੇ ਉਹ ਤੇਲ ਵਾਲੀ ਹੈ। ਆ 2 ਫੀਮੇਲਾਂ ਪਿੰਕ ਹੋ ਰਹੀਆਂ। ਆ ਚੈੱਕ ਕਰ ਲਓ। ਲੋ ਜੀ ਵੀਰੋ, ਤੇ ਸਕੀਰ ਭਾਈ ਉਹਨਾਂ ਨੇ ਜਨਾਬ ਬੱਚਾ ਵੀ ਦੇ ਦਿੱਤਾ ਤੇ ਉਹਨੂੰ ਵੈਕਸੀਨੇਸ਼ਨ ਵਗੈਰਾ ਵੀ ਕਰਕੇ ਤੇ ਉਹ ਭਜਵਾਤਾ। ਜਾਨਵਰ ਬਾਹਰ ਹੀ ਬੰਨੇ ਸੀਗੇ, ਕੱਲ ਦੀ ਬਾਰਿਸ਼ ਪਈ ਸੀ, ਸਗੋਂ ਸਹੀ ਇਹਨਾਂ ਨੂੰ ਧੁੱਪ ਛੁੱਪ ਲੱਗ ਗਈ ਆ। ਜੁਗਨ ਵੀ ਬੰਨਿਆ ਇੱਧਰ ਬਾਹਰ ਹੀ, ਧੁੱਪ ਛੁੱਪ ਅੱਛੇ ਤਰੀਕੇ ਨਾਲ ਲੱਗ ਗਈ। ਜਾਨਵਰ ਜਿਹੜਾ ਨਾ ਖੁੱਲ ਗਏ ਨੇ, ਫਰੈਸ਼ ਹੋ ਗਏ ਆ। ਉਹ ਬਲੈਕ ਮਾਦੀ ਜਿਹੜੀ ਆ ਉਹ ਵੀ ਜ਼ਰਾ ਬਾਹਰ ਬੰਨਿਆ, ਮੈਂ ਕਹਿੰਦਾ ਅੰਦਰ ਬੰਨਾ, ਠੀਕ ਹੈ। ਨਾਲੇ ਇਹਨਾਂ ਦੇ ਕੇਜ ਕੁਝ ਸਾਫ਼ ਕਰ ਲਏ ਸੀਗੇ, ਬਾਕੀ ਜਿਹੜਾ ਕੰਮ ਸ਼ਮ ਕੋਈ ਰਹਿੰਦਾ ਉਹ ਕਰਕੇ ਤੇ ਜਨਾਬ ਫਿਰ ਨਿਕਲੀਏ। ਅੱਜ ਇੱਕ ਸ਼ਾਦੀ ਤੇ ਵੀ ਜਾਣਾ ਸੀਗਾ। ਆ ਚੈੱਕ ਕਰੋ ਜ਼ਰਾ, ਇਹ ਟਾਈਗਰ ਕਿਸੇ ਦੋਸਤ ਨੇ ਇਹਦੇ ਕੋਲੋਂ ਮਾਦੀ ਕ੍ਰਾਸ ਕਰਾਉਣੀ ਹੋਵੇ ਫੀਮੇਲ ਜਾਂ ਫਿਰ ਜੁਗਨੂ ਕੋ ਕਰਾਉਣੀ ਹੋਵੇ ਤਾਂ ਜਨਾਬ ਦੋਨੋਂ ਮੇਲ ਸਟੱਡ ਵਾਸਤੇ ਅਵੇਲੇਬਲ ਹੈਗੇ ਆ। ਮਗਰ ਦੋਨੋਂ ਮੇਲ ਜਿਹੜੇ ਫੀਸ ਤੇ ਕ੍ਰਾਸ ਹੋਣੇ ਆ, ਠੀਕ ਹੈ। 20,000 ਰੁਪਇਆ ਫੀਸ ਆ, ਚਾਹੇ ਜੁਗਨੂ ਕੋ ਕਰਾ ਲਿਓ ਤੇ ਚਾਹੇ ਜਨਾਬੇ ਵਾਲੀ ਇਹਦੇ ਕੋ ਕਰਾ ਲਓ ਆਪਣਾ ਕੀ ਨਾਂ ਇਹਦਾ ਟਾਈਗਰ ਕੋਲੋਂ ਫਾਈਨਲ। ਇਹ ਗੇਮ ਲਾਈਨ ਪਿਟਬੁਲ ਆ, ਰੋਮਨ ਦਾ ਬੱਚਾ ਜਿਹੜਾ ਆ। ਜੇ ਕਿਸੇ ਨੇ ਇਹਦੇ ਕੋਲੋਂ ਮਾਦੀ ਕ੍ਰਾਸ ਕਰਾਉਣੀ ਹੋਈ ਤੇ ਉਹ ਵੀ ਤੁਹਾਨੂੰ ਜਨਾਬ 20,000 ਰੁਪਇਆ ਸਟੱਡ ਫੀਸ ਆ ਤੇ ਕਰਾ ਦੇਂਗੇ। ਗੇਮ ਲਾਈਨ ਪਿਟਬੁਲ ਆ, ਰੋਮਨ ਦਾ ਬੱਚਾ ਆ, ਰੋਮਨ ਤੇ ਆਪਣਾ ਰੈਵਨ ਕੁੱਤੀ ਜਿਹੜੀ, ਠੀਕ ਹੈ। ਇਹ ਗਲੋਕ ਦਾ ਭਰਾ ਆ, ਚੈੱਕ ਕਰ ਲਓ, ਠੀਕ ਹੈ। ਇਹ ਸੇਲ ਵੀ ਕਰਨਾ, ਜੇ ਕਿਸੇ ਨੇ ਲੈਣਾ ਹੋਵੇ ਤੇ 1,20,000 ਦਾ ਕੁੱਤਾ ਮਿਲ ਜਾਏਗਾ, 14 ਮਹੀਨਿਆਂ ਦਾ ਆ, ਠੀਕ ਹੈ। ਜੇ ਕਿਸੇ ਵੀਰ ਨੇ ਲੈਣਾ ਹੋਵੇ ਤੇ 1,14,000 ਦਾ ਮਿਲ ਜਾਏਗਾ ਤੁਹਾਨੂੰ, ਉਹ ਸੌਰੀ 1,20,000 ਦਾ ਮਿਲ ਜਾਏਗਾ ਫਾਈਨਲ। ਤੇ ਜੇ ਕਿਸੇ ਨੇ ਤੋਂ ਮਾਦੀ ਕ੍ਰਾਸ ਕਰਾਉਣੀ ਹੋਈ ਤਾਂ ਮਾਦੀ ਵੀ ਕਰਾ ਦੇਵਾਂਗੇ, ਠੀਕ ਹੈ। ਫਾਈਨਲ ਰੇਟ ਆ, 14 ਮਹੀਨੇ ਦੀ ਉਮਰ ਹੈਗੀ ਆ। ਲੋ ਜੀ ਵੀਰੋ, ਅੱਜ ਦੀ ਵੀਡੀਓ 'ਚ ਤੁਹਾਨੂੰ ਸ਼ੌਕ ਕਰਵਾਇਆ ਜਨਾਬ। ਸਗੀਰ ਭਾਈ ਹੋਣੀ ਸਾਡੇ ਕੋਲ ਆਇਆ ਹੈਗਾ, ਤਾਹਰ ਭਾਈ ਨੇ ਉਹਨਾਂ ਨੂੰ ਬੱਚਾ ਗਿਫਟ ਕੀਤਾ ਤੇ ਇਨਸ਼ਾਅੱਲਾ ਮੈਂ ਕਿਹਾ ਥੋੜਾ ਜਿਹਾ ਪਾਲ ਲੈਣਗੇ, ਤਕੜਾ ਕਰ ਲੈਣਗੇ ਤੇ ਅਸੀਂ ਫਿਰ ਉਹਨਾਂ ਨੂੰ ਇੱਕ ਫੀਮੇਲ ਗਿਫਟ ਦੇਵਾਂਗੇ ਤਾਂ ਕਿ ਜਿਹੜਾ ਉਹਨਾਂ ਦਾ ਨਾ ਜੋੜਾ ਬਣ ਜਾਵੇ। ਤੇ ਜਾਨਵਰ ਬਾਹਰ ਬੰਨੇ ਆ, ਤੁਹਾਨੂੰ ਸ਼ੌਕ ਕਰਵਾ ਦਿੱਤਾ ਆ। ਤੇ ਇਹ ਵਾਲਾ ਮੇਰੇ ਕੋਲ ਰੋਮਨ ਸੀਗਾ ਬਲੈਕ ਕੁੱਤਾ, ਤੇ ਬਿਨੋ ਸੀਗੀ ਛੀਣੀ ਜਿਹੜੀ, ਉਹ ਬਿਨੋ ਦੀ ਭੈਣ ਸੀਗੀ ਰੈਵਨ, ਉਹਦੇ ਕੋਲੋਂ ਕ੍ਰਾਸ ਹੋਈ ਸੀਗੀ ਰੋਮਨ ਕੋਲੋਂ। ਜਿਹੜਾ ਮੈਂ ਗਲੋਕ ਬੱਚਾ ਇੱਕ ਲੈ ਕੇ ਆਇਆ ਸੀ ਛੀਣੇ ਰੰਗ ਦਾ, ਮਰ ਗਿਆ ਸੀਗਾ। ਇਹ ਉਹਦਾ ਸੱਕਾ ਭਰਾ ਵਾ, 14 ਮਹੀਨਿਆਂ ਦਾ ਹੋ ਗਿਆ, 15ਵੇਂ ਮਹੀਨੇ ਲੱਗਾ ਹੋਇਆ। ਕਿਸੇ ਵੀਰ ਨੇ ਲੈਣਾ ਹੋਵੇ 1,20,000 ਦਾ ਮਿਲ ਜਾਏਗਾ। ਤੇ ਜੇ ਕਿਸੇ ਨੇ ਤਾਂ ਫੀਮੇਲ ਕ੍ਰਾਸ ਕਰਾਉਣੀ ਹੋਏ ਤਿੰਨਾਂ ਮੇਲਾਂ ਕੋਲੋਂ ਤੇ 20,000 ਰੁਪਇਆ ਸਟੱਡ ਫੀਸ ਹੈਗੀ ਆ, ਤੇ ਤੁਸੀਂ ਕ੍ਰਾਸ ਕਰਵਾ ਸਕਦੇ ਹੋ। ਜੋ ਕੋਈ ਬੰਦਾ ਕਹਿੰਦਾ ਯਾਰ ਅਸੀਂ ਫੀਸ ਨਹੀਂ ਦੇਣੀ, ਤੁਸੀਂ 20,000 ਰੁਪਇਆ ਦੇ ਜਿਓ, ਆਪਣੇ ਜਦੋਂ ਜੋੜਾ ਬੱਚਿਆਂ ਦਾ ਦੇ ਜਾਓਗੇ 1 ਮਹੀਨੇ ਦਾ ਕਰਕੇ ਤੇ ਆਪਣੇ ਜਿਹੜੇ ਪੈਸੇ ਵਾਪਸ ਲੈ ਲਿਓ, ਠੀਕ ਹੈ। ਹਰ ਅੱਛੇ ਖਾਸ ਆਮ ਵਾਸਤੇ ਜਨਾਬੇ ਵਾਲੀ ਗੱਲਬਾਤ ਫਾਈਨਲ ਹੈਗੀ ਆ, ਚਾਹੇ ਕੋਈ ਮੇਰਾ ਜਾਣਨੇ ਵਾਲਾ ਵਾ, ਚਾਹੇ ਕੋਈ ਅਨਨੋਨ ਨੰਬਰ ਬੰਦਾ ਹੈਗਾ, ਠੀਕ ਹੈ। ਤੇ ਕਿਉਂਕਿ ਸਾਰਾ ਦਿਨ ਖਪੀ ਦਾ ਕਰੀਦਾ ਹੈਗਾ, ਲੋਕਾਂ ਨਾਲ ਬੜੀ ਪਿਆਰ ਮੁਹੱਬਤ ਕਰਕੇ ਵੇਖ ਲਈ ਹੈ, ਪਰ ਲੋਕ ਜਿਹੜੇ ਪਿਆਰ ਮੁਹੱਬਤ ਕਰਦੇ ਨਹੀਂ ਹੈਗੇ।
ਤੇ ਇਹ ਗੱਲਬਾਤ ਸੀਗੀ, ਸਾਨੂੰ ਸ਼ੌਕ ਦਿਖਾਇਆ। ਅੱਲਾਹ ਤਾਲਾ ਸਗੀਰ ਭਾਈ ਦਾ ਵੀ ਸ਼ੌਕ ਸਲਾਮਤ ਰੱਖੇ। ਬੜੀ ਚਾਹਤ ਨਾਲ ਸ਼ੌਕ ਨਾਲ ਜਨਾਬ ਵਾਲੀ ਬੱਚੇ ਲੈ ਕੇ ਗਏ ਆ, ਰਸਤੇ 'ਚ ਡੌਗ ਫੂਡ ਲੈ ਕੇ ਦਿੱਤਾ, ਵੈਕਸੀਨੇਸ਼ਨ ਬੱਚੇ ਨੂੰ ਕਰਕੇ ਦਿੱਤੀ ਆ। ਤੇ ਅੱਲਾਹ ਤਾਲਾ ਉਹਨਾਂ ਦਾ ਸ਼ੌਕ ਸਲਾਮਤ ਰੱਖੇ। ਹੁੰਦਾ ਮੁਸ਼ਕਲ ਆ, ਬੱਚਾ ਪਾਲਣਾ ਟਫ ਹੁੰਦਾ ਆ, ਮਗਰ ਸਾਡੀ ਦੁਆ ਹੈ ਕਿ ਅੱਲਾਹ ਤਾਲਾ ਉਹਨਾਂ ਦਾ ਸ਼ੌਕ ਸਲਾਮਤ ਰੱਖੇ। ਦੁਆਵਾਂ 'ਚ ਯਾਦ ਰੱਖੋ। ਮਿਲਾਂਗੇ ਨੈਕਸਟ ਵਲੌਗ ਦੇ ਵਿੱਚ। ਆਪਣੇ ਵੀਰ ਸਲਾਮ ਇਜਾਜ਼ਤ ਦਿਓ। ਅੱਲਾਹ ਹਾਫਿਜ਼।